ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਹੈਗੇ ਆ ਰਾਹੁਲ ਗਾਂਧੀ, ਉਹ ਇਸ ਵਕਤ ਯੂਰਪ ਦੇ ਦੌਰੇ ਤੇ ਪਿਛਲੇ ਦਿਨਾਂ ਦੇ ਵਿੱਚ ਸੀ ਤੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ 1984 ਦੇ ਸਿੱਖ ਕਤਲੇਆਮ ਦੇ ਨਾਲ ਸੰਬੰਧਿਤ। ਉਹਨਾਂ ਦਾ ਕਹਿਣਾ ਹੈ ਕਿ 1984 ਦੇ ਵਿੱਚ ਜਿਹੜਾ ਕਤਲੇਆਮ ਦਿੱਲੀ ਤੇ ਭਾਰਤ ਦੇ ਹੋਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੋਇਆ, ਇੰਦਰਾ ਗਾਂਧੀ ਨੂੰ ਜਿਹੜਾ ਸੀ ਸਜ਼ਾ ਯਾਫਤਾ ਕਰਨ ਤੋਂ ਬਾਅਦ ਜਿਹੜਾ ਕਤਲੇਆਮ ਕੀਤਾ ਗਿਆ ਸੀ ਸਿੱਖਾਂ ਦਾ ਦਿੱਲੀ ਦੇ ਵਿੱਚ ਤੇ ਹੋਰ ਸ਼ਹਿਰਾਂ ਦੇ ਵਿੱਚ, ਉਹਦੇ ਵਿੱਚ ਕਾਂਗਰਸ ਪਾਰਟੀ ਦੀ ਕਿਤੇ ਵੀ ਸ਼ਮੂਲੀਅਤ ਨਹੀਂ ਸੀ। ਕਾਂਗਰਸ ਪਾਰਟੀ ਉਹਦੇ ਪਿੱਛੇ ਨਹੀਂ ਸੀ। ਜਦਕਿ ਅਸੀਂ ਜਦੋਂ ਜਾਂਚ ਰਿਪੋਰਟਸ ਦੇਖਦੇ ਹਾਂ ਤਾਂ ਕਾਂਗਰਸ ਦੇ ਜਿਹੜੇ ਆਗੂ ਹੈਗੇ ਆ ਉਹਦੇ ਨਾਲ ਹੋਰਾਂ ਦੀ ਜਿਹੜੀ ਸ਼ਮੂਲੀਅਤ ਹੈਗੀ ਹੈ, ਕਿਵੇਂ ਇੱਕ ਜਿਹੜੀ ਨਸਲੀ ਨਫ਼ਰਤ ਸੀ, ਉਹ ਜ਼ਹਿਰ ਸੀ ਜਿਹੜਾ, ਉਹ ਕਿਵੇਂ ਉਸ ਵਕਤ ਸਾਰੇ ਆਗੂਆਂ ਦੇ ਸਿਰ ਦੇ ਉੱਪਰ ਚੜ੍ਹਿਆ ਹੋਇਆ ਸੀ। ਇਹਦੀਆਂ ਉਦਾਹਰਨਾਂ ਸਾਡੇ ਸਾਹਮਣੇ ਮੌਜੂਦ ਨੇ। ਪਰ ਜਿਹੜਾ ਇਹ ਬਿਆਨ ਹੈਗਾ ਰਾਹੁਲ ਗਾਂਧੀ ਦਾ, ਇਹਦਾ ਪਿਛੋਕੜ ਕੀ ਹੈਗਾ, ਕਿਸ ਮੰਤਵ ਦੇ ਨਾਲ ਇਹ ਕਿਹਾ ਗਿਆ ਹੋ ਸਕਦਾ, ਤੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਜਿਹੜੀ ਡਿਵੈਲਪਮੈਂਟ ਇਸ ਬਿਆਨ ਤੋਂ ਬਾਅਦ ਸਾਨੂੰ ਦੇਖਣ ਨੂੰ ਮਿਲੀ ਹੈ। ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਇਸ ਬਿਆਨ ਦਾ, ਰਾਹੁਲ ਗਾਂਧੀ ਦਾ, ਉਹਨਾਂ ਨੇ ਸਮਰਥਨ ਕੀਤਾ, ਉਹਨਾਂ ਦਾ ਪੱਖ ਪੂਰਿਆ ਤੇ ਕਿਹਾ ਕਿ ਕਾਂਗਰਸ ਪਾਰਟੀ ਦੀ ਇਹਦੇ ਵਿੱਚ ਸ਼ਮੂਲੀਅਤ ਨਹੀਂ ਸੀ। ਹਾਲਾਂਕਿ ਕੁਝ ਜਿਹੜੇ ਆਗੂ ਹੈਗੇ ਆ ਉਹ ਜ਼ਰੂਰ ਇਸ ਦੇ ਵਿੱਚ ਸ਼ਾਮਲ ਸਨ, ਇਸ ਕਤਲੇਆਮ ਦੇ ਵਿੱਚ। ਸੋ ਇਸ ਬੈਕਗਰਾਊਂਡ ਦੇ ਵਿੱਚ ਅਸੀਂ ਅੱਜ ਗੱਲਬਾਤ ਕਰਾਂਗੇ ਕਿ ਕੀ ਹੈਗਾ ਇਹ ਸਾਰੇ ਦੇ ਬਿਹਾਈਂਡ। ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਪੰਜਾਬ ਤੋਂ ਛਪਦੇ ਵੰਗਾਰ ਮੈਗਜ਼ੀਨ ਦੇ ਮੁੱਖ ਸੰਪਾਦਕ ਸਾਡੇ ਨਾਲ ਬਲਜੀਤ ਸਿੰਘ ਖਾਲਸਾ ਸਾਡੇ ਨਾਲ ਫੋਨ ਲਾਈਨ ਤੇ ਬਣੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬਲਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਲਜੀਤ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਜੋ ਰਾਹੁਲ ਗਾਂਧੀ ਦਾ ਇਹ ਕਹਿਣਾ ਹੈਗਾ, ਤੁਸੀਂ ਕੀ ਸਮਝਦੇ ਹੋ ਕਿ ਇਹ ਕਹਿਣ ਪਿੱਛੇ ਉਹਨਾਂ ਦਾ ਮਕਸਦ ਕੀ ਹੈ? ਹੁਣ ਕਾਂਗਰਸ ਪਾਰਟੀ ਆਪੋਜੀਸ਼ਨ ਦੇ ਵਿੱਚ ਹੈਗੀ ਹੈ, ਜਦੋਂ ਉਹ ਬਾਹਰ ਜਾ ਕੇ ਇੱਦਾਂ ਦੇ ਬਿਆਨ ਦਿੰਦੇ ਆ ਜਿੱਥੇ ਉਹਨਾਂ ਦਾ ਵਿਰੋਧ ਵੀ ਹੋਇਆ ਯੂਰਪ ਦੇ ਵਿੱਚ, ਤਾਂ ਕੀ ਕਹਿਣਾ ਚਾਹੋਗੇ ਇਸ ਵਕਤ, ਜਾਂ ਇਹਦੇ ਬਿਹਾਈਂਡ ਕੀ ਸਮਝਦੇ ਹੋ ਕਿ ਉਹਨਾਂ ਦੇ ਕਹਿਣ ਦਾ ਮਕਸਦ ਕੀ ਸੀ? ਜਿਹੜਾ ਜਿੱਥੋਂ ਤੱਕ ਨਵੰਬਰ 1984 ਦੀ ਜਿਹੜੀ ਕਤਲੇਆਮ ਆ, ਉਹ ਤੇ ਚਿੱਟੇ ਦਿਨ ਵਾਂਗ ਸਪਸ਼ਟ ਹੈ। ਜਿਸ ਤਰੀਕੇ ਦੇ ਨਾਲ ਹੁਣ ਤੱਕ ਰਿਪੋਰਟਾਂ ਜਿੰਨੀਆਂ ਵੀ ਸਾਹਮਣੇ ਆਈਆਂ, ਜਿਹੜੇ ਕਈ ਗਵਾਹੀਆਂ ਜਿਹੜੀਆਂ ਸਾਹਮਣੇ ਆ ਚੁੱਕੀਆਂ, ਤੇ ਜਦੋਂ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਜਿਹੜੀ ਸਹੁੰ ਚੁਕਾਈ ਗਈ, ਤੇ ਉਸ ਤੋਂ ਬਾਅਦ ਨਾਲ ਦੀ ਨਾਲ ਜਿਹੜਾ ਕਿ ਸਿੱਖਾਂ ਦੀ ਕਤਲੇਆਮ ਅਸਲ ਵਿੱਚ ਤੇ ਇਹ ਆ ਕਿ ਜਦੋਂ ਉਹ ਉੱਥੋਂ ਜਹਾਜ਼ ਏਅਰਪੋਰਟ ਤੇ ਉਤਰਿਆ ਤੇ ਉਸੇ ਵੇਲੇ ਉਹਨੇ ਜਿਹੜਾ ਕਿ ਜਿਹੜੇ ਉੱਥੇ ਕਾਂਗਰਸੀ ਜਿਹੜੇ ਉਹਦੇ ਸਵਾਗਤ ਲਈ ਪਹੁੰਚੇ ਹੋਏ ਸੀ, ਕਿ ਉਹਨਾਂ ਨੂੰ ਕਹਿ ਦਿੱਤਾ ਸੀਗਾ ਕਿ ਮੇਰੀ ਮਾਂ ਕੋ ਮਾਰ ਦਿਆ ਆਪ ਨੇ ਕਿਹਾ ਜੀ। ਤੇ ਇਹ ਜਿਹੜਾ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਲੀਡਰਾਂ ਨੂੰ ਹੀ ਅਗਵਾਈ ਕੀਤੀ, ਝੁੱਗੀਆਂ ਝੌਂਪੜੀਆਂ ਦੇ ਵਿੱਚੋਂ ਇਕੱਠੇ ਕਰਕੇ ਜਿਹੜੇ ਉਹਨਾਂ ਨੂੰ ਪੈਸੇ ਵੀ ਵੰਡੇ ਗਏ, ਸ਼ਰਾਬ ਵੀ ਵੰਡੀ ਗਈ, ਤੇ ਇਹ ਖੁੱਲ੍ਹ ਦਿੱਤੀ ਗਈ ਕਿ ਜੋ ਵੀ ਤੁਸੀਂ ਲੁੱਟਮਾਰ ਕਰੋਗੇ ਤੁਹਾਡੀ ਹੋਏਗੀ, ਕਿ ਤੁਸੀਂ ਸਿੱਖਾਂ ਦੀ ਕਤਲੇਆਮ ਕਰਨੀ ਹੈ। ਹਰਿਆਣੇ ਦੇ ਵਿੱਚੋਂ ਬੱਸਾਂ ਭਰ ਕੇ ਜਿਹੜੀਆਂ ਗੁੰਡਿਆਂ ਦੀਆਂ ਲਿਆਂਦੀਆਂ ਗਈਆਂ, ਇਹਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ ਕਾਂਗਰਸ ਨੂੰ ਜੀ। ਹਾਲਾਂਕਿ ਇਹਦੇ ਵਿੱਚ ਅਸੀਂ ਮੰਨਦੇ ਹਾਂ ਕਿ ਇਕੱਲੀ ਕਾਂਗਰਸ ਜਿਹੜੀ ਆ ਉਹੀ ਜ਼ਿੰਮੇਵਾਰ ਨਹੀਂ। ਕਾਂਗਰਸ ਪੂਰੀ ਤਰ੍ਹਾਂ, ਕਾਂਗਰਸ ਦੀ ਸਰਕਾਰ ਜਿਹੜੀ ਆ ਉਹਦੀ ਸਰਪ੍ਰਸਤੀ ਦੇ ਵਿੱਚ ਹੋਇਆ, ਰਾਜੀਵ ਗਾਂਧੀ ਦੇ ਹੁਕਮਾਂ ਦੇ ਉੱਤੇ ਹੋਇਆ, ਕਾਂਗਰਸੀ ਲੀਡਰਾਂ ਨੇ ਇਹਦੀ ਅਗਵਾਈ ਕੀਤੀ। ਪਰ ਇਹਦੇ ਨਾਲ ਜਿਹੜਾ ਕਿ RSS ਵਰਗੀਆਂ ਜਮਾਤਾਂ ਜਿਹੜੀਆਂ ਕਿ ਸਿਧਾਂਤਕ ਤੌਰ ਤੇ ਆਪਣੇ ਆਪ ਨੂੰ ਕਾਂਗਰਸ ਦੇ ਉਲਟ ਕਹਿੰਦੀਆਂ, ਜਿਨ੍ਹਾਂ ਦਾ ਮੰਨਿਆ ਜਾਂਦਾ ਕਿ ਕਾਂਗਰਸ ਦੇ ਜਿਹੜੇ ਆ ਗਾਂਧੀ ਵਰਗੇ ਲੀਡਰਾਂ ਦੇ ਕਤਲ ਦੇ ਵਿੱਚ ਵੀ ਉਹਨਾਂ ਦਾ ਹੱਥ ਆ, ਉਹ RSS ਵਰਗੀਆਂ ਜਮਾਤਾਂ ਜਿਹੜੀਆਂ ਨੇ ਉਹ ਵੀ ਇਸ ਕਤਲੇਆਮ ਦੇ ਵਿੱਚ ਸ਼ਾਮਲ ਸੀ। ਤੇ ਇਹਨਾਂ ਦੇ ਕਈ ਲੀਡਰਾਂ ਨੇ ਜਿਹੜਾ ਕਿ ਇਸ ਕਤਲੇਆਮ ਦੀ ਪ੍ਰੋੜਤਾ ਕੀਤੀ ਹੈ, ਇਸਨੂੰ ਹਿੰਦੂਆਂ ਦਾ ਪਾਰਟੀਕਰਨ ਕਿਹਾ। ਇੱਥੋਂ ਤੱਕ ਕਿ ਕੁਲਦੀਪ ਨਈਅਰ ਵਰਗਾ ਪੱਤਰਕਾਰ ਜਿਹੜਾ ਸੀਗਾ ਜੀ, ਤੇ ਉਹਨੇ ਵੀ ਇੱਕ ਲੇਖ ਦੇ ਵਿੱਚ ਜਿਹੜਾ ਜਗਬਾਣੀ ਦੇ ਵਿੱਚ ਛਪਿਆ, ਉਹਦੇ ਵਿੱਚ ਇਸ ਨੂੰ ਹਿੰਦੂਆਂ ਦੇ ਸਬਰ ਦਾ ਪਿਆਲਾ ਛਲਕ ਜਾਣ ਦਾ ਨਾਂ ਦਿੱਤਾ ਸੀ।
ਤੇ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਇਹ ਹਿੰਦੂ ਸ਼ਾਹੀ ਦੇ ਵੱਲੋਂ ਜਿਹੜੀ ਆ ਕਿ ਕਤਲੇਆਮ ਕੀਤੀ ਗਈ ਸੀ। ਜਿੱਥਾਂ ਦੀ ਹਰੇਕ ਵੰਨਗੀ ਦਾ ਹਿੰਦੂ ਜਿਹੜਾ ਉਹ ਇਹਦੇ ਵਿੱਚ ਸ਼ਾਮਲ ਸੀ, ਇਹਦੇ ਨਾਲ ਸਹਿਮਤ ਸੀ। ਸਿਰਫ ਉਂਗਲਾਂ ਤੇ ਗਿਣੇ ਜਾਣ ਵਾਲੇ ਕੁਝ ਨੂੰ ਅਸੀਂ ਛੱਡ ਸਕਦੇ ਹਾਂ। ਬਾਕੀ ਜਿਹੜਾ ਕਿ ਜੇ ਕੋਈ ਇਹਦੇ ਵਿੱਚ ਸ਼ਾਮਲ ਨਹੀਂ ਹੋਇਆ ਕਤਲੇਆਮ ਦੇ ਵਿੱਚ, ਤੇ ਉਸਨੇ ਇਸ ਕਤਲੇਆਮ ਦੀ ਖੁਸ਼ੀ ਜ਼ਰੂਰ ਮਨਾਈ ਹੈ ਜੀ। ਤੇ ਇਸ ਮੁੱਦੇ ਦੇ ਉੱਤੇ ਕਿਸੇ ਵੀ ਤਰ੍ਹਾਂ ਜਿਹੜਾ ਕਿ ਇਹਨਾਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ, ਨਾ ਕਾਂਗਰਸ ਨੂੰ ਕੀਤਾ ਜਾ ਸਕਦਾ, ਨਾ ਬਾਕੀ ਧਿਰਾਂ ਨੂੰ ਕੀਤਾ ਜਾ ਸਕਦਾ। ਰਾਜੀਵ ਗਾਂਧੀ ਦੇ ਉਹ ਬੋਲ ਰਿਕਾਰਡ ਦੇ ਵਿੱਚ ਨੇ, ਜਿਹਦੇ ਵਿੱਚ ਉਹਨੇ ਕਿਹਾ ਸੀਗਾ ਕਿ ਜਦ ਪਰ ਵਿਸ਼ ਗਿਰਤਾ ਹੈ ਤਾਂ ਪੱਤੀ ਹੁੰਦੀ ਹੈ ਜੀ। ਤੇ ਇਸ ਤੋਂ ਵੱਧ ਜਿਹੜਾ ਕਿ ਹੋਰ ਸਬੂਤ ਜਿਹੜਾ ਇਹਨੂੰ ਕੀ ਦਿੱਤਾ ਜਾਵੇ। ਅਸਲ ਵਿੱਚ ਜੇ ਕੋਈ ਸੁੱਤਾ ਹੋਵੇ ਉਹਨੂੰ ਜਗਾਇਆ ਜਾ ਸਕਦਾ, ਤੇ ਜਿਹੜਾ ਜਾਗਦਾ ਹੋਇਆ ਜਿਹੜਾ ਅਣਜਾਣ ਬਣਨ ਦਾ ਜਾਂ ਸੌਣ ਦਾ ਨਾਟਕ ਕਰ ਰਿਹਾ ਹੋਵੇ ਤੇ ਉਹਨੂੰ ਕੋਈ ਨਹੀਂ ਜਗਾ ਸਕਦਾ। ਜੀ ਬਲਜੀਤ ਸਿੰਘ ਜੀ, ਇਸੇ ਬਾਬਤ ਜਿਵੇਂ ਤੁਸੀਂ ਇੱਕ ਜਿਹੜੀ ਰਾਜੀਵ ਗਾਂਧੀ ਦੇ ਔਨ ਰੈਕੋਰਡ ਸ਼ਬਦ ਹੈਗੇ ਆ ਵੀ ਜਿਹੜੀ ਜਬ ਇੱਕ ਬੜਾ ਵ੍ਰਿਕਸ਼ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੈ, ਇਦਾਂ ਦੇ ਹੀ ਜਿਹੜੇ ਹੋਰ ਬਿਆਨਬਾਜ਼ੀਆਂ ਵੀ ਉਦੋਂ ਹੋਈਆਂ ਨੇ, ਖੂਨ ਕਾ ਬਦਲਾ ਖੂਨ ਦੇ ਨਾਅਰੇ ਲੱਗੇ ਨੇ। ਤੇ ਕਾਂਗਰਸ ਪਾਰਟੀ ਦੀ ਜਿਹੜੀ ਲੀਡਰਸ਼ਿਪ ਸੀਗੀ ਉਹਦੇ ਵਿੱਚ ਕਈਆਂ ਦੇ ਨਾਮ ਨੇ ਜਿਹੜੇ ਉਹਨਾਂ ਨੂੰ ਕਿਵੇਂ ਬਾਅਦ ਦੇ ਵਿੱਚ MP ਬਣਾਇਆ ਗਿਆ ਤੇ ਹੋਰ ਉਹਨਾਂ ਨੂੰ ਨਿਵਾਜ਼ਿਆ ਗਿਆ, MPs ਦੀਆਂ ਕੁਰਸੀਆਂ ਦੇ ਉੱਪਰ ਬਿਠਾਇਆ ਗਿਆ। ਤਾਂ ਇਹ ਸਾਰੇ ਵਰਤਾਰੇ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈਗੀ ਹੈ ਉਹ ਅੱਜ ਕਿਵੇਂ ਡਿਫੈਂਡ ਕਰ ਰਹੀ ਹੈ ਕਿ ਇਹਦੇ ਪਿੱਛੇ ਕਾਂਗਰਸ ਦਾ ਹੱਥ ਨਹੀਂ ਹੈਗਾ, ਜਾਂ ਰਾਹੁਲ ਗਾਂਧੀ ਦੇ ਜਿਹੜੀ ਬਿਆਨ ਦੀ ਪ੍ਰੋੜਤਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਦੋਂ ਕੀਤੀ ਜਾਂਦੀ ਹੈ ਤਾਂ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਅਮਰਿੰਦਰ ਸਿੰਘ ਦੇ ਵੱਲੋਂ ਜਿਹੜੀ ਹੈ ਕਿ ਇਸਦੀ ਪ੍ਰੋੜਤਾ ਕੀਤੀ ਜਾਣੀ, ਇਹ ਤੇ ਅਸਲ ਵਿੱਚ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਆਪਣੀ ਵਫਾਦਾਰੀ ਜਿਹੜੀ ਆ ਕਾਂਗਰਸ ਪਾਰਟੀ ਦੇ ਨਾਲ ਉਹ ਦਿਖਾਉਣ ਦੇ ਲਈ ਕਾਂਗਰਸ ਦਾ ਜਾਂ ਗਾਂਧੀ ਪਰਿਵਾਰ ਦਾ ਬਚਾਅ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਹੈ ਜੀ। ਪਰ ਇਸ ਵਿੱਚ ਕੋਈ ਹੈਰਾਨੀ ਨਹੀਂ ਹੈ ਕਿ ਜਿਸ ਵੇਲੇ 1984 ਤੋਂ ਬਾਅਦ ਇਹਨੇ ਕਾਂਗਰਸ ਛੱਡੀ ਸੀ ਤੇ ਉਸ ਵੇਲੇ ਜਿਹੜਾ ਪੰਥਕ ਸਟੇਜਾਂ ਦੇ ਉੱਤੇ ਇਹ ਪੂਰੇ ਇਸਨੂੰ ਕਬੂਲ ਕਰਦੇ ਰਹੇ ਕਿ ਰਾਜੀਵ ਗਾਂਧੀ ਦੀ ਸਰਪ੍ਰਸਤੀ ਦੇ ਵਿੱਚ ਜਿਹੜੀ ਹੈ ਕਿ ਕਤਲੇਆਮ ਜਿਹੜੀ ਹੋਈ ਹੈ। ਤੇ ਉਸ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਦੇ ਵਿੱਚ ਜਾਣ ਤੋਂ ਬਾਅਦ ਇਹ ਅਸੀਂ ਸਮਝਦੇ ਹਾਂ ਕਿ ਉਹਦੀ ਜਿਵੇਂ ਪਾਰਟੀ ਪੱਧਰ ਦੀ ਇੱਕ ਮਜਬੂਰੀ ਆ ਤੇ ਉਹਨੇ ਤੇ ਇਹ ਕਰਨਾ ਹੀ ਆ। ਤੇ ਇਹ ਹਾਲਾਂਕਿ ਇੱਕ ਬਹੁਤ ਵੱਡਾ ਗੁਨਾਹ ਇਤਿਹਾਸਕ ਤੌਰ ਤੇ ਜਿਹੜਾ ਕਿ ਇਹਦੇ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਭਵਿੱਖ ਦੇ ਵਿੱਚ ਕੌਮ ਨੂੰ ਜਵਾਬ ਦੇਣਾ ਪਊਗਾ। ਜੀ ਭਾਈ ਸਾਹਿਬ, ਤੁਸੀਂ ਸਮਝਦੇ ਹੋ ਵੀ ਜਿਹੜਾ ਇਹ ਸਾਰਾ ਮਾਮਲਾ ਹੈਗਾ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਮਾਫ ਕਰਨ ਦੀ ਗੱਲ ਕਹੀ ਜਾਣੀ, ਫਿਰ ਉਹਦੀ ਜਿਹੜੀ ਰਾਹੁਲ ਗਾਂਧੀ ਵੱਲੋਂ ਆਪਣੀ ਦਾਦੀ ਇੰਦਰਾ ਗਾਂਧੀ ਦੇ ਕਾਤਲਾਂ ਨੂੰ ਮਾਫ ਕਰਨ ਦੀ ਜਿਹੜੀ ਇਹ ਗੱਲ ਕੀਤੀ ਜਾ ਰਹੀ ਹੈ, ਕਿਤੇ ਨਾ ਕਿਤੇ ਕੀ ਇਹਦੇ ਵਿੱਚ ਇਹ ਗੱਲ ਐਕਸਪੈਕਟ ਕੀਤੀ ਜਾਂਦੀ ਹੈ ਵੀ ਜਿਹੜੇ ਸਿੱਖ ਹੈਗੇ ਆ ਉਹ ਇਸ ਕਤਲੇਆਮ ਨੂੰ, ਇਸ ਨਸਲਕੁਸ਼ੀ ਨੂੰ ਭੁੱਲ ਜਾਣ ਤੇ ਭੁੱਲ ਕੇ ਅੱਗੇ ਵਧਣ? ਹਾਂ ਵੇਖੋ, ਨਸਲਕੁਸ਼ੀ ਜਿਹੜੀ ਕਿਸੇ ਵੀ ਕੌਮ ਦੀ ਹੁੰਦੀ ਆ ਉਹ ਭੁੱਲਣ ਵਾਲੀ ਨਹੀਂ ਹੁੰਦੀ। ਜਿਹੜੀ ਕੌਮ ਆਪਣੀ ਨਸਲਕੁਸ਼ੀ ਨੂੰ ਭੁੱਲ ਗਈ ਉਹ ਜਿਉਂਦੇ ਦੀ ਮਰਜ਼ੀ ਸਮਝੋ ਜੀ। ਤੇ ਸਾਡੀ ਕੌਮ ਦੀ ਜਿੰਨੀ ਵਾਰ ਵੀ ਨਸਲਕੁਸ਼ੀ ਹੋਈ ਆ, ਜੇ ਅਸੀਂ ਉਹਨੂੰ ਭੁੱਲ ਗਏ ਤੇ ਅਸੀਂ ਖਤਮ ਹੋ ਗਏ। ਅਸੀਂ ਅਰਦਾਸ ਦੇ ਵਿੱਚ ਉਹਨਾਂ ਸਿੰਘਾਂ ਸਿੰਘਾਂ ਨੂੰ ਯਾਦ ਕਰਦੇ ਹਾਂ ਕਿ ਜਿਨ੍ਹਾਂ ਨੂੰ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ, ਜਿਨ੍ਹਾਂ ਨੂੰ ਪੋਪਲੀਆਂ ਲਾਈਆਂ ਗਈਆਂ, ਜਿਹੜੇ ਆਰਿਆਂ ਨਾਲ ਚੀਰੇ ਗਏ। ਤੇ ਇਹ ਅਸੀਂ ਦੇਖਦੇ ਹਾਂ ਕਿ ਹਾਲਾਂਕਿ ਇਹਨੂੰ ਇਤਿਹਾਸ ਵੀ ਇਹਨਾਂ ਦਾ ਜਿਹੜਾ ਹਿੰਦੂ ਇਤਿਹਾਸ ਜੀ ਦੇ ਵਿੱਚ ਜਿਹੜਾ ਇਹਨਾਂ ਨੇ ਇੱਕ ਕਹਾਣੀਆਂ ਜਿਹੜੀਆਂ ਕਲਪਿਤ ਕਹਾਣੀਆਂ ਜਿਹੜੀਆਂ ਬਣਾਈਆਂ, ਉਹਦੇ ਵਿੱਚ ਜਿਹੜਾ ਰਾਵਣ ਸੀਤਾ ਨੂੰ ਕਿਡਨੈਪ ਕਰਕੇ ਜਿਹੜਾ ਲੈ ਕੇ ਜਾਣ ਦੀ ਜਿਹੜੀ ਕਹਾਣੀ ਆ, ਤੇ ਉਸ ਤੋਂ ਬਾਅਦ ਰਾਮ ਵੱਲੋਂ ਉਹਦਾ ਵੱਧ ਕੀਤਾ ਜਾਂਦਾ, ਉਹਨੂੰ ਕਤਲ ਕੀਤਾ ਜਾਂਦਾ ਜਾ ਕੇ। ਤੇ ਇਹ ਉਸ ਇਤਿਹਾਸ ਨੂੰ ਅੱਜ ਤੱਕ ਨਹੀਂ ਭੁੱਲ ਸਕੇ। ਤੇ ਸਿੱਖ ਕੌਮ ਜਿਹਦੇ ਹੱਡਾਂ ਦੇ ਉੱਤੇ ਵਾਪਰਿਆ, ਜਿਹਦੇ ਗਵਾਹ ਜਿਹੜੇ ਨੇ, ਜਿਹੜੇ ਪੀੜਤ ਨੇ, ਉਹਦੇ ਸਾਰੇ ਜਿਉਂਦੇ ਜਾਗਦੇ ਨੇ। ਉਹਨਾਂ ਨੂੰ ਕੱਲ ਦੀ ਗੱਲਬਾਤ ਜਿਹੜੀਆਂ ਕਿ ਸਾਰੀਆਂ ਗੱਲਾਂ ਜਾ ਰਿਹਾ, ਦਿੱਲੀ ਦੀ ਜਿਹੜੀ ਆ ਤਿਲਕ ਵਿਹਾਰ ਕਲੋਨੀ ਆ, ਉਹਨੂੰ ਵਿਦੋ ਕਲੋਨੀ ਕਿਹਾ ਜਾਂਦਾ। ਤੁਸੀਂ ਉੱਥੇ ਜਾ ਕੇ ਕਿਸੇ ਵੀ ਵਿਧਵਾ ਦੇ ਨਾਲ ਗੱਲ ਛੇੜਦੇ ਹੋ, ਇਸ ਤਰੀਕੇ ਦੇ ਨਾਲ ਸਾਰਾ ਕੁਛ ਦੱਸਦੀ ਹੈ ਕਿ ਜਿਵੇਂ ਉਹਦੀਆਂ ਅੱਖਾਂ ਦੇ ਅੱਗੇ ਹੁਣ ਉਹ ਸਾਰਾ ਕੁਝ ਚੱਲ ਰਿਹਾ। ਅਜੇ ਤੱਕ ਉਹਨਾਂ ਨੂੰ ਸਾਰਾ ਕੁਝ ਯਾਦ ਆ। ਉਹ ਵਿਧਵਾਵਾਂ ਜਿਹੜੀਆਂ, ਇੱਕ ਮੈਨੂੰ ਯਾਦ ਆ ਕਿ ਇੱਕ ਮਾਤਾ ਜਿਹੜੀ ਹੈ ਕਿ ਉਹਦੀਆਂ ਲੱਤਾਂ
ਚੱਲਣ ਫਿਰਨ ਤੋਂ ਵੀ ਉਹ ਆ ਰਹੀ ਹੈ। ਤੇ ਉਹਦੇ ਨਾਲ ਮੈਂ ਤਕਰੀਬਨ ਸੰਨ 2005 ਦੇ ਵਿੱਚ ਵੀ ਇੱਕ ਵਾਰੀ ਗੱਲ ਕੀਤੀ ਜੀ, ਤੇ 2015 ਦੇ ਵਿੱਚ ਵੀ ਇੱਕ ਵਾਰੀ ਉਹਦੇ ਨਾਲ ਗੱਲ ਕੀਤੀ। ਉਹਨੇ ਉਸੇ ਹੀ ਤਰ੍ਹਾਂ ਜਿਹੜਾ ਕਿ ਅਖੀਰੀ ਵਾਰ ਉਹਦਾ ਲੜਕਾ ਜਿਹੜਾ ਕਿ ਕੁੱਲੀ ਦਾ ਕੰਮ ਕਰਦਾ ਸੀ ਸਟੇਸ਼ਨ ਦੇ ਉੱਤੇ, ਤੇ ਉਹਦੇ ਵੱਲੋਂ ਆਖਰੀ ਕਮਾ ਕੇ ਲਿਆਂਦੇ ਗਏ 5 ਰੁਪਏ ਜਿਹੜੇ ਕਿ ਉਹਨੇ ਫਰੇਮ ਦੇ ਵਿੱਚ ਮਰਾ ਕੇ ਜਿਹੜੇ ਰੱਖੇ ਹੋਏ ਆ ਜੀ, ਤੇ ਉਹ ਦਿਖਾਉਂਦੇ ਆ। ਉਸ ਤੋਂ ਬਾਅਦ ਪੂਰੀ ਦੀ ਪੂਰੀ ਸਟੋਰੀ ਜਿਹੜੀ ਉਹਨੇ 2005 ਦੇ ਵਿੱਚ ਸੁਣਾਈ ਸੀ, ਉਹਨੇ ਮੈਨੂੰ 2015 ਦੇ ਵਿੱਚ ਸੁਣਾਈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਗੁੰਡਿਆਂ ਨੇ ਘਰਾਂ ਦੇ ਵਿੱਚ ਵੜ ਕੇ ਜਿਹੜਾ ਕਿ ਸਿੱਖਾਂ ਨੂੰ ਕੱਢ ਕੇ ਪਹਿਲਾਂ ਸਰੀਆਂ ਦੇ ਨਾਲ ਕੁੱਟਿਆ, ਫਿਰ ਉਹਨਾਂ ਦੇ ਉੱਤੇ ਪਾਊਡਰ ਛਿੜਕਿਆ, ਫਿਰ ਉਹਨਾਂ ਨੂੰ ਅੱਗ ਲਾਈ। ਕਿਸ ਤਰੀਕੇ ਦੇ ਨਾਲ ਸਿੱਖਾਂ ਦੀਆਂ ਲੜਕੀਆਂ ਨੂੰ ਬੇਪਤ ਕੀਤਾ ਗਿਆ, ਉਹਨਾਂ ਨੂੰ ਸ਼ਰੇ ਬਾਜ਼ਾਰ ਜਿਹੜਾ ਕਿ ਉਹਨਾਂ ਨੂੰ ਨੰਗੀਆਂ ਕਰਕੇ ਜਿਹੜਾ ਕਿ ਸੜਕਾਂ ਦੇ ਉੱਤੇ ਤੋਰਿਆ ਗਿਆ। ਇਹ ਸਾਰੀ ਗੱਲਬਾਤ ਜਿਹੜੀ ਆ ਇਹ ਅਜੇ ਉਹਨਾਂ ਦੀਆਂ ਅੱਖਾਂ ਦੇ ਅੱਗੇ ਉਸੇ ਤਰ੍ਹਾਂ ਤਾਜ਼ੀ ਹੈ ਤੇ ਇਹ ਕਿਸ ਤਰੀਕੇ ਦੇ ਨਾਲ ਇਹ ਕਹਿੰਦੇ ਕਿ ਇਹ ਸਿੱਖ ਕੌਮ ਜਿਹੜੀ ਆ ਭੁੱਲ ਜਾਵੇ। ਜੀ ਜੀ ਬਿਲਕੁਲ ਬਲਜੀਤ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ, ਨਸਲਕੁਸ਼ੀਆਂ ਹੁੰਦੀਆਂ ਨੇ, ਉਹ ਭੁਲਾਈਆਂ ਨਹੀਂ ਜਾ ਸਕਦੀਆਂ, ਬਲਕਿ ਉਹਦੇ ਤੋਂ ਅੱਗੇ ਤੁਸੀਂ ਸਬਕ ਲੈ ਕੇ ਆਪਣਾ ਜਿਹੜਾ ਫਿਊਚਰ ਹੈਗਾ ਉਹਨੂੰ ਕਿਵੇਂ ਸਿਕਿਉਰ ਕਰ ਸਕਦੇ ਹੋ ਤੇ ਉਸ ਹਿਸਾਬ ਨਾਲ ਤੁਸੀਂ ਕੌਮੀਅਤ ਦੇ ਤੌਰ 'ਤੇ ਅੱਗੇ ਵਧਣ ਦੀ ਜਿਹੜੀ ਕੋਸ਼ਿਸ਼ ਹੈਗੀ ਹੈ ਉਹ ਕਰਦੇ ਹੋ। ਸੋ ਇਸ ਦੇ ਨਾਲ ਜੇ ਮੈਂ ਦੂਜੇ ਪੱਖ ਵੱਲ ਆਵਾਂ, ਜਿਹੜੀ ਲੇਟੈਸਟ ਡਿਵੈਲਪਮੈਂਟ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਹਵਾਲੇ ਨਾਲ ਹੋਈ ਹੈ, ਉਹਦੇ ਤੇ ਅੱਜ ਜਿਹੜੀ ਪੰਜਾਬ ਵਿਧਾਨ ਸਭਾ ਹੈਗੀ ਆ ਉਹਦੇ ਤੇ 8 ਘੰਟੇ ਦੀ ਬਹਿਸ ਸਾਡੇ ਸਾਹਮਣੇ ਹੈਗੀ ਆ। ਵੱਖੋ ਵੱਖਰੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਪ੍ਰਤੀਕਰਮ ਸਾਡੇ ਸਾਹਮਣੇ ਨੇ। ਸੋ ਇਹ ਜਿਹੜੀ ਰਿਪੋਰਟ ਸਾਹਮਣੇ ਆਈ ਆ, ਰਿਪੋਰਟ ਦੇ ਵਿੱਚ ਜੋ ਇੰਕਸ਼ਾਫ ਹੋਏ ਆ ਬਾਦਲ ਪਰਿਵਾਰ ਦੀ ਸ਼ਹਿ ਦੇ ਉੱਪਰ, ਅਕਾਲੀ ਦਲ ਦੇ ਜਿਹੜੇ ਆਗੂ ਹੈਗੇ ਆ ਉਹਨਾਂ ਦੀ ਸ਼ਾਇਦ ਕਿਵੇਂ ਪੁਲਿਸ ਵਾਲਿਆਂ ਨੂੰ ਸੀ ਤੇ ਪੁਲਿਸ ਵਾਲਿਆਂ ਨੇ ਫਿਰ ਕਿਵੇਂ ਗੋਲੀਆਂ ਚਲਾਈਆਂ ਨੇ, ਤੇ ਉਹੀ ਜਿਹੜਾ ਸਬੰਧ ਹੈਗਾ ਉਹ ਡੇਰਾ ਸਿਰਸਾ ਮੁਖੀ ਦੇ ਨਾਲ ਜਾ ਕੇ ਜੁੜਦਾ ਤੇ ਉਸੇ ਜਿਹੜੀ ਸਿਆਸੀ ਸ਼ਹਿ ਸੀ ਅਕਾਲੀ ਦਲ ਬਾਦਲ ਦੀ ਉਦੋਂ ਜਦੋਂ ਸਰਕਾਰ ਸੀਗੀ ਪੰਜਾਬ ਦੇ ਵਿੱਚ, ਤੇ ਉਹਨਾਂ ਦੀ ਸ਼ਹਿ ਦੇ ਉੱਪਰ ਹੀ ਜਿਹੜੀਆਂ ਡੇਰਾ ਸਿਰਸਾ ਮੁਖੀ ਦੇ ਜਿਹੜੇ ਪੈਰੋਕਾਰ ਸੀ ਉਹਨਾਂ ਦੇ ਵੱਲੋਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਸੀ ਉਹਨਾਂ ਨੂੰ ਅੰਜਾਮ ਦਿੱਤਾ ਗਿਆ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਸ ਰਿਪੋਰਟ ਦੇ ਵਿੱਚ ਜਗ ਜ਼ਾਹਰ ਹੋਈਆਂ ਨੇ, ਪਰ ਜਿਹੜੇ ਪ੍ਰਤੀਕਰਮ ਇਹਦੇ ਤੇ ਆ ਰਹੇ ਆ ਉਹਨਾਂ ਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ ਕਿ ਜਿਹੜੀਆਂ ਵੱਖੋ ਵੱਖਰੀਆਂ ਪਾਰਟੀਆਂ ਹੈਗੀਆਂ ਨੇ ਆਪੋਜੀਸ਼ਨ ਦੇ ਵਿੱਚ ਨੇ ਇਸ ਵਕਤ, ਕਾਂਗਰਸ ਵੱਲੋਂ ਵੀ ਕਾਫੀ ਵੋਕਲੀ ਜਿਹੜਾ ਰੋਲ ਹੈਗਾ ਉਹ ਅਦਾ ਕੀਤਾ ਗਿਆ, ਤੇ ਆਮ ਆਦਮੀ ਪਾਰਟੀ ਹੋਵੇ ਜਾਂ ਹੋਰ ਜਿਹੜੇ ਆਗੂ ਹੈਗੇ ਆ, ਤੁਹਾਨੂੰ ਲੱਗਦਾ ਹੈ ਵੀ ਇਹ ਸਾਰੇ ਮਾਮਲੇ ਦੇ ਵਿੱਚ ਕੋਈ ਜਿਹੜੀ ਜਾਂਚ ਦੀ ਗੱਲ ਹੈਗੀ ਹੈ ਜਾਂ ਜਿਹੜੀ ਇਨਸਾਫ ਦੀ ਗੱਲ ਹੈਗੀ ਹੈ ਉਹ ਕਿਤੇ ਨਜ਼ਰ ਆਉਂਦੀ ਹੈ? ਜਿੱਥੋਂ ਤੱਕ ਤੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਜਿਹੜਾ ਇਹਦਾ ਸਵਾਲ ਆ, ਇਹ ਜੇ ਸਿਰਫ ਅਸੀਂ ਉਹਨਾਂ ਦੀ ਲਿਖਤ ਨੂੰ ਦੇਖਦੇ ਹੁੰਦੇ, ਉਹਨਾਂ ਦੀ ਕਥਨੀ ਨੂੰ, ਤੇ ਸ਼ਾਇਦ ਉਹਦੇ ਤੇ ਕਿਸੇ ਨੂੰ ਸ਼ੰਕਾ ਹੋ ਸਕਦਾ ਜੀ, ਪਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਸਿਰਫ ਕਥਨੀ ਨੂੰ ਅਸੀਂ ਨਹੀਂ ਦੇਖ ਰਹੇ, ਇਹਦੇ ਨਾਲ ਨਾਲ ਜਿਹੜੀ ਬਾਦਲ ਪਰਿਵਾਰ ਦੀ ਕਰਨੀ ਆ ਪ੍ਰੈਕਟੀਕਲ ਤੌਰ ਤੇ ਕੀ ਕਰਦੇ ਰਹੇ ਆ ਜੀ, ਉਹ ਵੀ ਬਰਾਬਰ ਰੱਖ ਕੇ ਵੇਖੀਏ ਤੇ ਇਹ ਜਿਹੜਾ ਸਭ ਕੁਝ ਪਹਿਲਾਂ ਹੀ ਸਪਸ਼ਟ ਸੀਗਾ ਸਾਰਾ ਕੁਝ ਕਿ ਕਿਸ ਤਰੀਕੇ ਦੇ ਨਾਲ ਇਹ ਬਾਦਲ ਐਂਡ ਕੰਪਨੀ ਜਿਹੜੀ ਆ ਕਿ ਸਿੱਖ ਵਿਰੋਧੀ ਤਾਕਤਾਂ ਦਾ ਸਾਥ ਦਿੰਦੀ ਰਹੀ ਆ, ਇਸ ਤਰੀਕੇ ਦੇ ਨਾਲ ਇਹਨਾਂ ਨੇ ਸਿੱਖ ਧਰਮ ਨੂੰ ਨੁਕਸਾਨ ਪਹੁੰਚਾਇਆ। ਐਵੇਂ ਇਹ ਸੌਦਾ ਸਾਹਿਬ ਦੇ ਅੱਗੇ ਜਾ ਕੇ ਦੋਵੇਂ ਪਿਓ ਪੁੱਤ ਨੱਕ ਰਗੜਦੇ ਰਹੇ ਆ। ਇਹ ਜੇ ਸਬੂਤ ਨੇ ਇਸ ਤਰੀਕੇ ਦੇ ਨਾਲ ਜਿਹੜਾ ਕਿ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਦੀ ਨਕਲ ਕਰਨ ਦਾ ਜਿਹੜਾ ਗੁਨਾਹ ਸੀ ਉਹਦਾ ਉਹ ਕੇਸ ਉਹਦੇ ਨਾਲ ਸੌਦੇਬਾਜ਼ੀ ਕਰਕੇ ਵਾਪਸ ਲਿਆ। ਕਿਸ ਤਰੀਕੇ ਦੇ ਨਾਲ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਮਜਬੂਰ ਕੀਤਾ ਕਿ ਇਹਨੂੰ ਜਿਹੜਾ ਸੌਦਾ ਸਾਹਿਬ ਨੂੰ ਮਾਫੀ ਦਿੱਤੀ ਜਾਵੇ। ਇਹ ਜਿਹੜੀਆਂ ਜਿੰਨੀਆਂ ਵੀ ਇਹਦੀਆਂ ਪ੍ਰੈਕਟੀਕਲ ਅਸੀਂ ਕਹਿ ਸਕਦੇ ਹਾਂ ਕਰਨੀਆਂ ਨੇ ਬਾਦਲ ਪਰਿਵਾਰ ਦੀਆਂ, ਉਹਨੂੰ ਸਾਹਮਣੇ ਰੱਖ ਕੇ ਜਿਹੜਾ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਇਹ ਇੱਕ ਅੱਖਰ ਸੱਚ ਆ। ਅਸੀਂ ਦੇਖਦੇ ਹਾਂ ਇਹਦੇ ਵਿੱਚ ਜਿਹੜਾ ਕਿ PTC ਚੈਨਲ ਜਿਹੜਾ ਇਹਨਾਂ ਦਾ ਪੰਜਾਬੀ ਇਹ ਬੜੇ ਪਿਛਲੇ ਕਈ ਦਿਨਾਂ ਦੇ ਵਿੱਚੋਂ ਇਹ ਕੋਸ਼ਿਸ਼ ਕਰ ਰਿਹਾ ਕਿ ਬਾਦਲ ਪਰਿਵਾਰ ਜਿਹੜਾ ਉਹਨੂੰ ਕਿਸੇ ਤਰੀਕੇ ਇਸ ਮੁੱਦੇ ਦੇ ਵਿੱਚੋਂ ਬਰੀ ਕਰਨ ਦੀ ਜਿਹੜੀ ਹੈ ਕਿ ਕੋਸ਼ਿਸ਼ ਕੀਤੀ ਜਾਵੇ ਜੀ। ਇਹਦੇ ਲਈ ਮੈਂ ਦੇਖਿਆ ਪਿੱਛੇ ਜੇ ਜਿਹੜਾ ਰਣਜੀਤ ਸਿੰਘ ਖੱਟੜਾ ਪੁਲਿਸ ਅਫਸਰ ਜਿਹੜਾ ਉਹਦੇ ਨਾਲ ਗੱਲਬਾਤ ਕਰਦੇ ਹੋਏ ਜਿਹੜਾ ਕਿ ਉਹਦੇ ਮੂੰਹ ਤੋਂ ਇਹ ਕਹਾਇਆ ਜਾ ਰਿਹਾ ਸੀਗਾ ਕਿ ਜਿਹੜੀ ਉੱਥੇ ਗੋਲੀ ਚੱਲੀ ਆ ਬਾਬਲ ਕਲਾਂ ਦੇ ਵਿੱਚ,
ਕਿ ਉਹਦੇ ਵਿੱਚ ਜਿਹੜਾ ਕਿ ਹਾਲਾਤ ਦੇ ਮੁਤਾਬਕ ਜਿਹੜੀ ਆ ਕਿ ਪੁਲਿਸ ਨੂੰ ਐਕਸ਼ਨ ਲੈਣਾ ਪਿਆ ਤੇ ਗੋਲੀ ਚੱਲੀ ਆ ਤੇ ਹੋਰ ਕੋਈ ਰਸਤਾ ਹੀ ਨਹੀਂ ਸੀਗਾ ਜੀ। ਇਹ ਬਾਦਲ ਪਰਿਵਾਰ ਦੀ ਵੀ ਇਹੀ ਜਿਹੜੀ ਆ ਕਿ ਪਿੱਛੇ ਜਿਹੜੀ ਆ ਇਸ ਤੋਂ ਪਹਿਲਾਂ ਜਿਹੜੀ ਸਟੇਟਮੈਂਟ ਦੇ ਰਹੀ ਹੈ, ਇਹਨਾਂ ਲੋਕਾਂ ਨੂੰ ਪੁੱਛਿਆ ਜਾਵੇ ਕਿ ਸ਼ਾਂਤਮਈ ਤਰੀਕੇ ਦੇ ਨਾਲ ਇੱਕ ਜਗ੍ਹਾ ਤੇ ਬੈਠੇ ਹੋਏ ਸਿੱਖ, ਉਹਨਾਂ ਦੇ ਉੱਤੇ ਜੇ ਗੋਲੀ ਚਲਾਉਣੀ ਮਜਬੂਰੀ ਸੀਗੀ ਬਾਦਲ ਸਰਕਾਰ ਦੀ ਜਾਂ ਪੁਲਿਸ ਦੀ, ਤੇ ਇਸ ਤੋਂ ਪਹਿਲਾਂ ਜਿਹੜਾ ਕਿ ਕੁਝ ਸਾਲ ਪਹਿਲਾਂ ਤੁਹਾਨੂੰ ਯਾਦ ਹੋਊਗਾ ਆਸਟ੍ਰੇਲੀਆ ਦੇ ਵਿੱਚ ਇੱਕ ਡੇਰੇਦਾਰ ਜਿਹੜਾ ਕਿ ਰਾਮਾਨੰਦ, ਉਹਦੀ ਗੋਲੀ ਮਾਰ ਕੇ ਉਹਦਾ ਕਤਲ ਕਰ ਦਿੱਤਾ ਗਿਆ ਜੀ। ਉਸ ਤੋਂ ਬਾਅਦ ਉਹਦੇ ਪੈਰੋਕਾਰਾਂ ਦੇ ਨਾਂ ਤੇ ਜਿਹੜੀ ਜਲੰਧਰ ਦਾ ਇਲਾਕਾ ਜਿਹੜਾ ਪੰਜਾਬ ਦਾ ਜਲੰਧਰ ਤੇ ਇਹਦੇ ਨੇੜੇ ਤੇੜੇ ਦੇ ਜਿੰਨੇ ਵੀ ਇਲਾਕੇ ਨੇ, ਬੰਗਾ ਹੋ ਗਿਆ, ਨਕੋਦਰ ਹੋ ਗਿਆ, ਫਲੌਰ ਹੋ ਗਿਆ, ਨਵਾਂ ਸ਼ਹਿਰ ਹੋ ਗਿਆ ਜੀ, ਇਹਦੇ ਵਿੱਚ ਹਿੰਸਕ ਭੀੜਾਂ ਜਿਹੜੀਆਂ ਨੇ ਉਹਨਾਂ ਵੱਲੋਂ ਕਈ ਦਿਨ ਲਗਾਤਾਰ ਜਿਹੜਾ ਕਿ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਤੇ ਉਹਨਾਂ ਲੋਕਾਂ ਦੀ ਉਸ ਡੇਰੇਦਾਰ ਦੇ ਪ੍ਰਤੀ ਨਾ ਕੋਈ ਸ਼ਰਧਾ ਸੀ ਤੇ ਨਾ ਹੀ ਉਹਦਾ ਰੋਸ ਸੀਗਾ, ਕਿਉਂਕਿ ਜਿਸ ਤਰੀਕੇ ਦੇ ਨਾਲ ਉਹ ਹੁੱਲੜਬਾਜ਼ੀ, ਉਹ ਹਿੰਸਾ ਜਿਹੜੀ ਆ ਉਸ ਟਾਈਮ ਹੋਈ, ਉਹਦੇ ਵਿੱਚ ਉਹਨਾਂ ਨੇ ਕੀ ਕੀਤਾ ਕਿ ਰਾਹ ਜਾਂਦੇ ਲੋਕਾਂ ਦੀਆਂ ਗੱਡੀਆਂ ਜਿਹੜੀਆਂ ਉਹਨਾਂ ਨੂੰ ਅੱਗਾਂ ਲਾ ਕੇ ਸਾੜਿਆ ਗਿਆ ਤੇ ਇਸ ਤੋਂ ਇਲਾਵਾ ਵੱਡੇ ਵੱਡੇ ਜਿਹੜੇ ਸ਼ੋਰੂਮ ਨੇ ਉਹਨਾਂ ਨੂੰ ਭੰਨ ਕੇ ਲੁੱਟਿਆ ਗਿਆ ਤੇ ਇੱਥੋਂ ਤੱਕ ਕਿ ਸ਼ਰਾਬ ਦੇ ਠੇਕੇ ਜਿਹੜੇ ਨੇ ਉਹ ਭੰਨ ਕੇ ਬੋਤਲਾਂ ਜਿਹੜੀਆਂ ਲੁੱਟੀਆਂ ਗਈਆਂ ਜੀ। ਤੇ ਉਸ ਟਾਈਮ ਤੇ ਲੋਕੀ ਜਿਹੜੇ ਆ ਕਿ ਕਹਿੰਦੇ ਰਹੇ ਕਿ ਸਰਕਾਰ ਜਿਹੜੀ ਆ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੀ, ਤੇ ਉਸ ਵੇਲੇ ਜਦੋਂ ਇਹ ਸਵਾਲ ਉੱਠਿਆ ਇੱਥੋਂ ਤੱਕ ਕਿ ਲੜਕੀਆਂ ਦੀ, ਕਾਲਜ ਦੀਆਂ ਲੜਕੀਆਂ ਦੀ ਇੱਕ ਬੱਸ ਜਿਹੜੀ ਹੈ ਉਹ ਵੀ ਗੁੰਡਾ ਅੰਤਰਾਂ ਨੇ ਘੇਰ ਲਈ ਤੇ ਉਹਨਾਂ ਲੜਕੀਆਂ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ। ਜੇ ਪਿੰਡ ਦੇ ਲੋਕ, ਉਸ ਪਿੰਡ ਦੇ ਲੋਕ ਇਕੱਠੇ ਹੋ ਕੇ ਨਾ ਆਉਂਦੇ ਜੀ, ਉਹਨਾਂ ਲੜਕੀਆਂ ਨਾਲੋਂ ਪਤਾ ਨਹੀਂ ਗੁੰਡਾ ਅੰਤਰਾਂ ਵੱਲੋਂ ਕੀ ਕੀਤਾ ਜਾਂਦਾ। ਤੇ ਜਦੋਂ ਇਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਇੰਨੀ ਗੁੰਡਾਗਰਦੀ ਹੋਣ ਦੇ ਬਾਵਜੂਦ ਤੁਸੀਂ ਪੁਲਿਸ ਨੂੰ ਗੋਲੀ ਚਲਾਉਣ ਦਾ ਜਿਹੜਾ ਆਰਡਰ ਕਿਉਂ ਨਹੀਂ ਕੀਤਾ, ਉਹਦੇ ਵਿੱਚ ਬਾਦਲ ਦਾ ਇਹ ਬਿਆਨ ਸੀਗਾ ਕਿ ਇਹ ਇੱਕ ਆਸਥਾ ਦੇ ਨਾਲ ਜੁੜਿਆ ਹੋਇਆ ਮਸਲਾ ਸੀਗਾ, ਇਸ ਨੂੰ ਗੋਲੀ ਅਸੀਂ ਚਲਾਉਣ ਦਾ ਆਰਡਰ ਨਹੀਂ ਸੀ ਦੇ ਸਕਦੇ ਜੀ। ਕਿ ਜਿਹੜੇ ਲੋਕ ਗੁੰਡਾਗਰਦੀ ਕਰ ਰਹੇ ਸੀ, ਲੁੱਟਮਾਰ ਕਰ ਰਹੇ ਸੀ, ਸ਼ਰਾਬ ਦੇ ਠੇਕੇ ਭੰਨ ਕੇ ਬੋਤਲਾਂ ਲੁੱਟ ਰਹੇ ਸੀ, ਸ਼ੋਰੂਮ ਭੰਨ ਕੇ ਉੱਥੋਂ ਸਮਾਨ ਲੁੱਟ ਰਹੇ ਸੀ, ਪੈਟਰੋਲ ਪੰਪ ਲੁੱਟ ਰਹੇ ਸੀ, ਤੇ ਉਹ ਤੇ ਇਹਨਾਂ ਦੇ ਲਈ ਆਸਥਾ ਦਾ ਇੱਕ ਮਸਲਾ ਸੀ। ਤੇ ਜਿੱਥੇ ਸਿੱਖ ਸ਼ਾਂਤਮਈ ਤਰੀਕੇ ਦੇ ਨਾਲ ਬੈਠੇ ਹੋਏ ਆ, ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੇ, ਕੋਈ ਉਹ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਰਹੇ, ਇੱਕ ਜਗ੍ਹਾ ਤੇ ਬੈਠੇ ਹੋਏ ਆ ਤੇ ਉੱਥੇ ਇਹਨਾਂ ਨੂੰ ਆਸਥਾ ਜਿਹੜੀ ਉਹ ਨਜ਼ਰ ਨਹੀਂ ਸੀ ਆਈ। ਕਿਸ ਤਰ੍ਹਾਂ ਕੀ ਵਜ੍ਹਾ ਸੀ ਕਿ ਉੱਥੇ ਗੋਲੀ ਚਲਾਉਣ ਦਾ ਆਰਡਰ ਦਿੱਤਾ ਗਿਆ ਜੀ। ਇਹ ਬਾਦਲ ਪਰਿਵਾਰ ਜਿਹੜਾ ਇਹ ਹੈਰਾਨੀ ਹੈ ਕਿ ਕੌਣ ਜਿਹੜਾ ਕਿ ਇਹਨਾਂ ਨੂੰ ਸਿੱਖ ਮੰਨ ਸਕਦਾ, ਤੇ ਇਹਨਾਂ ਨੂੰ ਤਾਂ ਸਿੱਖ ਕਹਿਣਾ ਜਿਹੜਾ ਇੱਕ ਬਹੁਤ ਸ਼ਰਮ ਦੀ ਗੱਲ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹਨਾਂ ਲੋਕਾਂ ਨੂੰ ਸਟੇਜ ਦੇ ਉੱਤੇ ਨਹੀਂ ਚੜ੍ਹਨ ਦਿੱਤਾ ਜਾਣਾ ਚਾਹੀਦਾ। ਜਿਸ ਤਰੀਕੇ ਦੇ ਨਾਲ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਦੋਖੀ ਨੇ ਤੇ ਇਹਨਾਂ ਲੋਕਾਂ ਨੇ ਜਿਹੜਾ ਕਿ ਸਿੱਖ ਕੌਮ ਦੇ ਖਿਲਾਫ ਜੋ ਜਿੰਨਾ ਨੁਕਸਾਨ ਇਹਨਾਂ ਨੇ ਕੀਤਾ, ਉਹ ਮੇਰੇ ਖਿਆਲ ਕੋਈ ਦੁਸ਼ਮਣ ਜਿਹੜਾ ਕੌਮ ਦਾ ਨਹੀਂ ਕਰ ਸਕਿਆ ਜੀ। ਪਰ ਅੱਜ ਦੀ ਜੇ ਗੱਲ ਕੀਤੀ ਜਾਵੇ, ਇਸ ਰਿਪੋਰਟ ਦੇ ਵਿੱਚ ਇਹ ਗੱਲਾਂ ਜਿਹੜੀਆਂ ਨੇ ਸਾਰੀਆਂ ਸਾਹਮਣੇ ਆਈਆਂ ਨੇ, ਤੁਹਾਨੂੰ ਲੱਗਦਾ ਵੀ ਸਰਕਾਰ ਇਸ ਵਕਤ ਸੁਹਿਰਦ ਹੈਗੀ ਹੈ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਟਹਿਰੇ ਦੇ ਪਿੱਛੇ ਖੜਾ ਕਰਨ ਦੇ ਲਈ ਤੇ ਫਿਰ ਸਜ਼ਾਵਾਂ ਦੇਣ ਦੇ ਲਈ? ਹਾਂ, ਇਹ ਆਪਣੇ ਵਿੱਚ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦੀ ਕਿ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਪਰ ਜਿਸ ਤਰ੍ਹਾਂ ਦਾ ਵਤੀਰਾ ਹੁਣ ਤੱਕ ਸਾਹਮਣੇ ਆਇਆ, ਇਹ ਇਸ ਤਰ੍ਹਾਂ ਦਾ ਲੱਗ ਰਿਹਾ ਕਿ ਸਰਕਾਰ ਸਿਰਫ ਸਿੱਖਾਂ ਦੇ ਵਿੱਚ ਇਹ ਬਾਦਲ ਪਰਿਵਾਰ ਨੂੰ ਨੰਗਾ ਜ਼ਰੂਰ ਕਰ ਦੇਣਾ ਚਾਹੁੰਦੀ ਆ ਤੇ ਇਹ ਚਾਹੁੰਦੀ ਆ ਕਿ ਸਿੱਖ ਆਪਣੇ ਤੌਰ ਤੇ ਜਿਹੜਾ ਕਿ ਇਹਨਾਂ ਨੂੰ ਜੋ ਵੀ ਇਹਨਾਂ ਨੂੰ ਘੇਰਨਾ, ਜਿਸ ਤਰੀਕੇ ਨਾਲ ਇਹਨਾਂ ਦਾ ਪਹਿਲਾਂ ਹਸ਼ਰ ਹੋਇਆ ਸੀਗਾ, ਇਹਨਾਂ ਨੂੰ ਸੜਕਾਂ ਦੇ ਉੱਤੇ ਨਿਕਲਣਾ ਇਹਨਾਂ ਦਾ ਮੁਸ਼ਕਲ ਹੋ ਗਿਆ ਸੀ, ਤੇ ਉਸ ਤਰ੍ਹਾਂ ਦੇ ਹਾਲਾਤ ਤਾਂ ਪੈਦਾ ਹੋ ਜਾਣ। ਪਰ ਸਰਕਾਰ ਨੂੰ ਆਪਣੇ ਵੱਲੋਂ ਜਿਹੜੀ ਹੈ ਕੋਈ ਕਾਰਵਾਈ ਨਾ ਕਰਨੀ ਪਵੇ। ਇਹ ਜਿਹੜੀ ਹੈ ਇਹ ਗਲਤ ਜਿਹੜੀ ਆ ਫਿਰਕਿਆ, ਇਹ ਕਈ ਵਿਰੋਧੀ ਪਾਰਟੀਆਂ ਜਿਹੜੀਆਂ ਉਹਨਾਂ ਨੇ ਕਿਹਾ ਵੀ ਹੈ ਕਿ ਮੌਕੇ ਦੇ ਉੱਤੇ ਜਿਹੜਾ ਕਿ FIR ਦਰਜ ਕਰਕੇ ਜਿਹੜਾ ਇਹਨਾਂ ਦੀਆਂ ਗ੍ਰਿਫਤਾਰੀਆਂ ਹੋਣੀਆਂ ਚਾਹੀਦੀਆਂ ਸੀ, ਤੇ ਉਹ ਗ੍ਰਿਫਤਾਰੀਆਂ ਹੋਣੀਆਂ ਜ਼ਰੂਰੀ ਨਹੀਂ ਹੋਣੀਆਂ ਚਾਹੀਦੀਆਂ ਨੇ, ਤੇ ਇਹ ਸਰਕਾਰ ਦੀ ਜ਼ਿੰਮੇਵਾਰੀ ਵੀ ਹੈ। ਜੀ ਜੀ ਬਿਲਕੁਲ। ਬਲਜੀਤ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਇਸ ਸਾਰੇ ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ-ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਵੰਗਾਰ ਮੈਗਜ਼ੀਨ ਦੇ ਮੁੱਖ ਸੰਪਾਦਕ ਸਰਦਾਰ ਬਲਜੀਤ ਸਿੰਘ ਖਾਲਸਾ ਹੋਰਾਂ ਦੇ ਨਾਲ, ਇਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।